ਦੁੱਧ ਤੇ ਉਹ ਸੀਨ ਲੱਗਿਆ ਤੁਹਾਨੂੰ ਵਹਾਨ ਤੇ ਇੱਕ ਧਾਰ ਮਾਰ ਕੇ ਵਹਾਓ ਜੀ ਸਾਡੇ ਵੀਰਾਂ ਨੂੰ ਕਿ ਬੱਕਰਾ ਦੁੱਧ ਕਿਵੇਂ ਦਿੰਦਾ। ਬੱਕਰਾ ਦੁੱਧ ਜਿਵੇਂ ਬੱਕਰੀਆਂ ਦਿੰਦੀਆਂ ਨੇ ਉਵੇਂ ਬੱਕਰਾ ਦੁੱਧ ਦਿੰਦਾ, ਹੋਰ ਕਿਵੇਂ ਦੇਣਾ। ਇਹ ਵੀ ਗਾਇ ਵੀ ਸ਼ਰਤ ਲਾ ਲੈਂਦਾ ਹੈ ਕਿੰਨੇ ਮੇਰੇ ਨਾਲ ਮੈਂ ਹੀ ਝੋਲਾ। ਇਹ ਵੀ ਗੱਲ ਹੈ, ਇਹ ਵੀ ਨਹੀਂ ਕਿ ਫੁੱਦੂ ਬੰਦੇ ਨੇ ਮੈਂ ਹੀ ਝੋਲਾ। ਅੱਛਾ ਜੀ, ਆਹੋ ਇਹ ਜਿਹੜੀਆਂ ਨੇ ਇਹ ਉਹੋ ਜੀਆਂ। ਬਿਸਮਿल्लाहिर्रहमानिर्रहीम अल्लाहुम्मा सल्ली अला मुहम्मद व अला मुहम्मद। अस्सलाम वालेकुम जी दोस्तां नूं, सज्जनां नूं, साथियां नूं, वीरां नूं, भरावां नूं ते उम्मीद करने आ कि सारे खैर वाफियत नाल होवोगे। ਅਸੀਂ ਵੀ ਅੱਲਾ ਦੇ ਕਰਮੋਂ ਫਜ਼ਲ ਦੇ ਨਾਲ ਦਿਹਾੜੀਆਂ ਦਵਾਵਾਂ ਨਾਲ ਅਲਹਮਦੁਲਿਲਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਦਿਹਾੜੀ ਖਿਦਮਤ 'ਚ ਹਾਜ਼ਰ ਹਾਂ ਤੇ ਅੱਜ ਦਾ ਵਲੌਗ ਕਰਨੇ ਆ ਜੀ ਸਟਾਰਟ। ਤੇ ਦੋਸਤੋ ਅੱਜ ਜਿਹੜਾ ਵਲੌਗ ਅਸੀਂ ਬਣਾਉਣਾ ਨਾ ਬਹੁਤ ਮਜ਼ਾ ਆਉਣ ਵਾਲਾ, ਉਹਦੇ 'ਚ ਬੜਾ ਇੰਟਰਸਟਡ ਕੰਮ ਹੈ ਤੇ ਅੱਲਾਹ ਪਾਕ ਦੀ ਕੁਦਰਤ ਦਾ ਜਨਾਬ ਤੁਹਾਨੂੰ ਸ਼ਾਹਕਾਰ ਵਿਖਾਣਾ ਹੈ। ਤੇ ਸਭ ਤੋਂ ਪਹਿਲਾਂ ਰਿਕਵੈਸਟ ਹੈ ਤੁਹਾਡੇ ਅੱਗੇ ਕਿ ਜਿਹੜੇ ਦੋਸਤ ਸਾਡੇ ਚੈਨਲ ਤੇ ਨਵੇਂ ਨੇ ਨਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਲਾਈਕ ਕਰ ਲਓ, ਸ਼ੇਅਰ ਕਰ ਲਓ ਦੋਸਤਾਂ ਨਾਲ, ਸੱਜਣਾਂ ਨਾਲ, ਸਾਥੀਆਂ ਨਾਲ ਤੇ ਬੈਲ ਆਈਕਨ ਦੇ ਬਟਨ ਨੂੰ ਦਬਾ ਲਓ ਕਿਉਂਕਿ ਜਦੋਂ ਵੀ ਵੀਡੀਓ ਆਏ ਨਾ ਉਹ ਤੁਹਾਡੇ ਤੱਕ ਜ਼ਰੂਰ ਪਹੁੰਚੇ। ਠੀਕ ਹੈ ਦੋਸਤੋ, ਤੇ ਹੁਣ ਜਨਾਬ ਚਲੀਏ ਅੱਜ ਵਲੌਗ ਸ਼ੁਰੂ ਕਰੀਏ ਤੇ ਅੱਜ ਤੁਹਾਨੂੰ ਵਿਖਾਈਏ ਵੱਡੀ ਗੱਲ। ਅੱਜ ਤੁਹਾਨੂੰ ਵਿਖਾਣੀ ਅਸੀਂ ਇਹ ਹੈ ਕਿ ਜਨਾਬ ਅੱਲਾਹ ਤਾਲਾ ਦੀ ਕੁਦਰਤ ਦਾ ਸ਼ਾਹਕਾਰ ਹੈ ਕਿ ਬੱਕਰੀਆਂ, ਮੱਝਾਂ, ਗਾਈਆਂ ਤੇ ਦੁੱਧ ਬੜੀਆਂ ਦਿੰਦੀਆਂ ਨੇ, ਵੇਖੀਆਂ ਵੀ ਨੇ ਤੁਸੀਂ। ਲੇਕਿਨ ਅੱਜ ਤੁਹਾਨੂੰ ਵਿਖਾਣਾ ਹੈ ਕਿ ਇੱਕ ਲੇਲਾ ਦੁੱਧ ਦੇਣ ਡਿਆ ਵਾ ਤੇ ਜਨਾਬ ਲੇਲਾ ਪ੍ਰੈਕਟੀਕਲੀ ਯਾਨੀ ਕਿ ਚੋ ਕੇ ਤੁਹਾਡੇ ਸਾਹਮਣੇ ਧਾਰ ਮਾਰਨੀ ਹੈ ਉਹਦੀ ਤੇ ਲੇਲਾ ਦੁੱਧ ਦੇਗਾ ਤੇ ਉਹ ਜਨਾਬ ਤੁਹਾਨੂੰ ਵਿਖਾਣਾ ਹੈ ਲਾਈਵ। ਠੀਕ ਹੈ ਦੋਸਤੋ, ਤੇ ਲੇਲਾ ਵੀ ਬੜਾ ਵੱਡਾ ਜੀ, ਬਹੁਤ ਵੱਡਾ ਲੇਲਾ ਤੇ ਜਨਾਬ ਦੁੱਧ ਦਿੰਦਾ। ਵੱਡੀ ਗੱਲ ਇਹ ਹੈ ਤੇ ਬਾਕੀ ਚਲੋ ਹੁਣ ਤੁਸੀਂ ਸਾਡੇ ਨਾਲ ਰਹਿਣਾ ਤੇ ਇਨਸ਼ਾਅੱਲਾ ਤੁਹਾਨੂੰ ਵਿਜ਼ਿਟ ਕਰਾਣੇ ਆ। ਨਾਲੇ ਬੱਕਰੀਆਂ ਦਾ ਬੜਾ ਵੱਡਾ ਜਨਾਬ ਫਾਰਮ ਹੀ ਲਾ ਲਓ, ਲੇਕਿਨ ਬੰਦਾ ਬਾਹਰ ਚਾਰਦਾ ਪਿਆ ਚਰਵਾਹਾ ਹੈ ਤੇ ਉਹ ਚਰਵਾਹੇ ਨਾਲ ਵੀ ਮੁਲਾਕਾਤ ਕਰਵਾਣੀ ਹੈ ਤੇ ਉਹ ਤੁਹਾਨੂੰ ਮਜ਼ੀਦ ਜਿਹੜਾ ਨਾ ਉਹਦੇ ਕੋਲੋਂ ਗੱਲਾਂ ਪੁੱਛਾਂਗੇ ਤੇ ਉਹ ਤੁਹਾਡੇ ਨਾਲ ਸ਼ੇਅਰ ਕਰੇਗਾ, ਅਸੀਂ ਵੀ ਸੁਣਾਂਗੇ, ਤੁਹਾਨੂੰ ਵੀ ਸੁਣਾਵਾਂਗੇ। ਠੀਕ ਹੈ ਦੋਸਤੋ, ਤੇ ਬੜਾ ਮਜ਼ਾ ਆਉਣਾ ਜੇ ਵੀਡੀਓ ਦਾ। ਵੀਡੀਓ ਮੁਕੰਮਲ ਵੇਖਣੀ ਹੈ ਤੁਸੀਂ, ਤੁਹਾਡੇ ਤਾਵਨ ਦੀ ਸਪੋਰਟ ਦੀ ਬਹੁਤ ਜ਼ਰੂਰਤ ਹੈ। ਠੀਕ ਹੈ ਦੋਸਤੋ, ਤੇ ਚਲੀਏ ਹੁਣ ਜਨਾਬ ਉੱਥੇ। ਚਲੋ ਜੀ ਲੋ ਵੀ ਦੋਸਤੋ ਅਸੀਂ ਪਹੁੰਚ ਗਏ ਜਨਾਬ ਬੱਕਰੀਆਂ ਦੇ ਰੇਵੜ ਦੇ ਕੋਲ ਤੇ ਜਨਾਬ ਬੰਦਾ ਚਰਵਾਹਾ ਦੁੱਧ ਤੇ ਉਹ ਸੀਨ ਲੱਗਿਆ ਤੁਹਾਨੂੰ ਵਹਾਨ ਤੇ ਇੱਕ ਧਾਰ ਮਾਰ ਕੇ ਵਹਾਓ ਜੀ ਸਾਡੇ ਵੀਰਾਂ ਨੂੰ ਕਿ ਬੱਕਰਾ ਦੁੱਧ ਕਿਵੇਂ ਦਿੰਦਾ। ਬੱਕਰਾ ਦੁੱਧ ਜਿਵੇਂ ਬੱਕਰੀਆਂ ਦਿੰਦੀਆਂ ਨੇ ਉਵੇਂ ਬੱਕਰਾ ਦੁੱਧ ਦਿੰਦਾ, ਹੋਰ ਕਿਵੇਂ ਦੇਣਾ। ਇਹ ਤਾਂ ਕੁਦਰਤ ਦਾ ਮੌਜੂਦਾ ਜੀ। ਵਿਖਾਓ ਜੀ, ਵੇਖ ਲਓ ਜੀ ਮਾਸ਼ਾਅੱਲਾ। ਇਹ ਹਾਲਾਂ ਅੱਗੇ ਵਿੱਚ ਹੋਇਆ ਦੁੱਧ ਦੁਬਾਰਾ ਫਿਰ ਚੈੱਕ ਕਰਾ ਦੇਣੇ ਆ। ਦੁੱਧ ਜਨਾਬ ਦੇ ਰਿਹਾ, ਚੈੱਕ ਕਰੋ ਜੀ ਮਾਸ਼ਾਅੱਲਾ। ਤੇ ਇਹਦੀ ਬੰਦੀ ਹੈ ਦਵਾਈ ਤੇ ਬੜਾ ਕੁਦਰਤ ਦਾ ਜਿਹੜਾ ਨਾ ਮੌਜੂਦਾ ਹੈ। ਠੀਕ ਹੋ ਗਿਆ ਜੀ, ਕੀ ਬਾਤ ਹੈ ਜੀ। ਚੈੱਕ ਕਰਾਓ ਜੀ ਭਾਜੀ, ਵੇਖ ਲਓ ਦੁੱਧ ਜੀ। ਤੇ ਇਹਨਾਂ ਦਾ ਬੱਕਰਾ ਦੁੱਧ ਦਿੰਦਾ ਮਾਸ਼ਾਅੱਲਾ। ਤੇ ਇਹਦੇ ਰੇਟ ਕੀ ਲੱਗਿਆ? ਇਹਦਾ ਬੱਕਰਾ ਦੁੱਧ ਰੇਟ ਲੱਗ ਗਿਆ 2.5 ਲੱਖ ਰੁਪਏ ਜੀ। ਲੱਗ ਗਿਆ 2.5 ਲੱਖ। 2.5 ਲੱਖ ਲੱਗ ਗਿਆ। ਸਾਈਵਾਲ ਤੋਂ ਬੰਦੇ ਆਏ ਹਨ, ਉਹਨਾਂ ਨੇ ਲਾਇਆ ਜੀ। ਤੇ ਉਂਝ ਈਦ ਤੇ ਇਹਦਾ ਜਿਹੜਾ ਨਾ ਪੌਣੇ 2 ਲੱਖ ਲੱਗਾ ਸੀ। ਤੇ ਜੇ ਬੱਕਰੇ ਦਾ ਦੁੱਧ ਦਾ ਮੌਜੂਦਾ ਵੇਖ ਕੇ ਬੱਕਰਾ ਡੱਕਿਆ ਬੱਕਰੀਆਂ ਵਾਸਤੇ, ਮੌਜੂਦਾ ਵੇਖ ਕੇ। ਬਾਕੀ ਬੱਕਰੇ ਤਾਂ ਬੜੇ ਨੇ। ਜੇ ਕੋਈ ਕਸਟਮਰ ਆ ਹੀ ਜਾਏ ਤੁਹਾਡੇ ਕੋਲ ਗਾਹਕ ਤੇ ਕਿੰਨੇ ਦਾ ਦੇਵੋਗੇ? ਬੱਕਰਾ ਦੇਹੜਾਂ ਦੇ 4 ਲੱਖ ਦਾ। 4 ਲੱਖ? ਹਾਂ। ਇਹ ਵਜ਼ਨ ਕਿੰਨਾ ਕਹਦਾ? ਵਜ਼ਨ ਬੱਕਰੇ ਦਾ ਹੈ ਵਜ਼ਨ ਦੀ ਗੱਲ ਨਹੀਂ, 100 ਦਾ ਮੁੱਲ 100 ਦੇ ਉੱਤੇ। ਹਾਂ 100 ਕਿਲੋ ਦੇ ਉੱਤੇ ਆ ਬੱਕਰੇ ਦਾ ਵਜ਼ਨ। ਅੱਛਾ ਜੀ, ਮਾਸ਼ਾਅੱਲਾ ਸੋਹਣਾ ਲੈ ਲਿਆ ਯਾਰ। ਉਹ ਮਾਦੀ ਦੁੱਧ ਦੇ। ਉਮਰ ਕਿੰਨੀ ਹੈ ਇਹਦੀ? ਉਮਰ ਇਹਦੀ ਜੀ 4 ਦੰਦ ਨੇ। 4 ਦੰਦ ਨੇ, 2 ਸਾਲ ਦਾ। ਚੌਗਾ ਲੱਗ ਗਿਆ ਯਾਰ, ਚੌਗਾ। ਅੱਛਾ ਜੀ, ਸਹੀ ਹੋ ਗਿਆ ਮਾਸ਼ਾਅੱਲਾ। ਤੇ ਬੱਕਰੀ ਕਿਹੜੀ ਕਿਹੜੀ ਹੈ ਤੁਹਾਡੇ ਕੋਲ? ਬੱਕਰੀ ਵੀ ਚੈੱਕ ਕਰਾਓ ਸਾਨੂੰ। ਬੱਕਰੀਆਂ ਹੋ ਜੀ ਭਾਈ, ਜਿਹੜੀ ਬੱਕਰੀ ਸਭ ਤੋਂ ਮਹਿੰਗੀ ਹੈ ਤੁਹਾਡੇ ਕੋਲ ਸਾਰੀਆਂ ਮਹਿੰਗੀਆਂ। ਅੰਮਾ ਦੀ ਆ ਬਾਬੇ ਤੁਸੀਂ ਆ ਮੱਝ ਦਾ ਮੁੱਲ ਹੈ ਬੱਕਰੀ ਜਿਹੜਾ ਮਾਲ
ਲਓ ਜੀ ਇਹ ਬੱਕਰੀ ਆ 5 ਕਿਲੋ ਮਾਸ਼ਾਅੱਲਾ ਦੁੱਧ ਦਿੰਦੀ ਹੈ ਜੀ ਇਹ ਤੇ ਇਹਨਾਂ ਨੂੰ ਪੁੱਛਣੇ ਆ ਇਹਦੀ ਕਿੰਨੀ ਕੀਮਤ ਹੈ। ਠੀਕ ਆ, ਇਹ ਕਿੰਨੀ ਕੀਮਤ ਹੈ ਜੀ ਇਹਦੀ? ਇਹ ਆਪ ਜਿਹੜੀਆਂ ਨਾ 2.5 ਲੱਖ ਦੀ ਲਈਦੀ ਹੈ। 2.5 ਲੱਖ 5 ਕਿਲੋ ਇੱਕ ਟਾਈਮ ਦਾ ਦੁੱਧ ਦਿੰਦੀ ਹੈ। ਇੱਕ ਟਾਈਮ ਦਾ 5 ਕਿਲੋ ਮਾਸ਼ਾਅੱਲਾ ਦੁੱਧ ਦਿੰਦੀ ਹੈ ਜੀ ਇੱਕ ਟਾਈਮ ਦਾ ਤੇ 2.5 ਲੱਖ ਰੁਪਏ ਦੀ ਖਰੀਦੀ ਦੀ ਆ। ਇਹ ਘਰ ਲੈ ਲਈ ਆਪ ਦਿੱਤੀ ਦੀ ਐਸੇ ਆਪੀ ਦਿੱਤੀ ਦੀ ਆ ਬੰਦੇ ਕਿਸੇ ਨੇ ਖਰੀਦੀ ਦੀ ਉਹਦੇ ਕੋਲ ਲਈ ਉਹਨੇ ਬੱਚੀ ਖੜੀ 80000 ਦੀ। ਇਹ ਲੈ ਲੈ ਵੀ ਕੀ ਟਾਈਮ ਦਾ ਆਹੋ ਟਾਈਮ ਦਾ ਕਿਲੋ ਤੂੰ ਆਖਿਆ ਨਾ ਮੈਂ 50 ਕਿਲੋ ਵੀ ਕਰ ਦੂੰ। ਹੁਣ ਫਿਰ ਇਹ ਵੀ ਗਾਇ ਵੀ ਸ਼ਰਤ ਲਾ ਲਾ ਮੈਂ ਪੈਸੇ ਕਿੰਨੇ ਆ ਜੀ? ਤੂੰ ਮੇਰੇ ਨਾਲ ਮੈਂ ਹੀ ਚੋਲਾ। ਕਾਲੀ ਇਹ ਵੀ ਗੱਲ ਹੈ, ਇਹ ਵੀ ਨਹੀਂ ਕਿ ਫੁੱਦੂ ਬੰਦੇ ਨੇ ਮੈਂ ਹੀ ਚੋਲਾ। ਅੱਛਾ ਜੀ, ਆਹੋ ਇਹ ਜਿਹੜੀਆਂ ਨੇ ਇਹ ਉਹੋ ਜੀਆਂ ਨੇ ਮਈਆਂ ਰੱਖੀਆਂ ਨੇ ਜਿਹੜੀਆਂ ਕਿ ਭਰ ਕੇ ਜਿਵੇਂ ਨਾ ਇਹ ਤੇ ਆਪਣੇ ਹੱਥ ਵੱਸ ਦੀ ਗੱਲ ਹੈ। ਕਲਾਵਾ ਜੇ ਉਂਝ ਹਕੀਕੀ ਦੁੱਧ ਬੱਕਰੀ ਦਾ 5-7 ਕਿਲੋ ਹੀ ਆ। 80000 ਰੁਪਏ ਮੰਗੇ ਜੀ। ਹਾਂ 80000 ਨਹੀਂ 2.5 ਲੱਖ ਰੁਪਏ 2.5 ਲੱਖ ਜੇ 10 ਕਿਲੋ ਦੁੱਧ ਦੇਗੀ ਤੇ 2.5 ਲੱਖ ਦੇ ਦਾਂਗੇ। ਮੁੰਡਾ ਕਲਾਵਾ ਪੈਸੇ ਮੰਗਾਵਾ 5 ਕਿਲੋ ਜੇ ਨਾ ਟਾਈਮ ਦਾ ਟਾਈਮ ਦਾ ਦੇ ਦੀ। ਦੋ ਟਾਈਮਾਂ ਦਾ 10 ਕਿਲੋ ਹੋ ਗਿਆ। ਆਹੋ ਬੱਕਰੀ ਦੁੱਧ ਦੇਗੀ ਅਸੀਂ 2.5 ਲੱਖ ਹੀ ਦੇ ਛੱਡਨੇ ਆ। ਚੱਲ ਯਾਰ ਤੂੰ ਸ਼ਰਤ ਲਾ ਮੇਰੇ ਨਾਲ ਮੈਂ ਨਾ ਜਮਾ ਕਰਾ ਜੇ 40 ਕਿਲੋ ਦੁੱਧ ਨਾ ਦੇਵੇ ਤੇ ਤਾਂ ਗੱਲ ਹੋਈ। ਪਹਿਲਿਆਂ ਦੇ ਉੱਤੇ 40 ਕਿਲੋ ਵੇਖਿਆ ਤੂੰ ਦੁੱਧ ਦਿੰਦੀਆਂ ਨੇ ਕਿ ਨਹੀਂ ਦਿੰਦੀਆਂ ਇਹ ਤੁਹਾਨੂੰ ਪਤਾ ਦਿੰਦੀਆਂ ਨੇ ਬੱਕਰੀਆਂ ਦਿੰਦੀਆਂ ਨੇ ਉਹ ਆਪਣਾ ਤਰੀਕਾ। ਵੇਖ ਲਓ ਜੀ ਬੱਕਰੀ ਕਿੰਨਾ ਕਿੰਨਾ ਦੁੱਧ ਦਿੰਦੀ ਹੈ ਸਾਨੂੰ ਤੇ ਅੱਜ ਪਤਾ ਲੱਗਣ ਡਿਆ ਦਾ ਜੀ ਇਹਨਾਂ ਨੂੰ ਮਿਲ ਕੇ ਤੇ ਇਹਨਾਂ ਦੀ ਪੂਰੀ ਜ਼ਿੰਦਗੀ ਬੱਕਰੀਆਂ ਚਾਰਨ ਤੇ ਹੀ ਗੁਜ਼ਰੀ ਹੈ ਤੇ ਯਾਨੀ ਕਿ ਇਹਨਾਂ ਦੇ ਤੁਹਾਡੇ ਯਾਨੀ ਕਿ ਵਾਲਦ ਸਾਹਿਬ ਵੀ ਬੱਕਰੀਆਂ ਚਾਰਦੇ ਰਹੇ। ਹਾਂਜੀ ਜੀ ਵਾਲਦ ਸਾਹਿਬ ਦਾਦੇ ਹੋਰੀ ਵੀ। ਦਾਦੇ ਪੜਦਾਦੇ ਤੇ ਚਾਰ। ਅੱਛਾ ਜੀ, ਇਹ ਸ਼ੁਰੂ ਤੋਂ ਯਾਨੀ ਕਿ ਤੁਸੀਂ ਬੱਕਰੀਆਂ ਰੱਖੀਆਂ ਹਾਂਜੀ ਤੇ ਮਹਿੰਗੀ ਤੋਂ ਮਹਿੰਗੀ ਬੱਕਰੀ ਤੁਸੀਂ ਕਿੰਨੇ ਕੁ ਦੀ ਯਾਨੀ ਕਿ ਆਪਣੀ ਹੋਸ਼ 'ਚ ਵੇਖੀ ਹੈ? ਬੱਕਰੀ 4 ਲੱਖ ਤੱਕ ਵੇਖੀ ਹੈ ਜੀ ਅੱਛਾ ਜੀ, ਆਪਣੇ ਇਲਾਕੇ 'ਚ 4 ਲੱਖ 4.5 ਲੱਖ ਤੱਕ ਬੱਕਰੀ ਵੇਚੀ ਵੀ ਆ। ਵੇਚੀ ਕਿੰਨੇ ਦੀ ਹੈ ਤੁਸੀਂ? 4.5 ਲੱਖ ਦੀ ਬੱਕਰੀ ਵੇਚੀ ਜੇ ਛੜੀ ਉਹ ਦੁੱਧ ਕਿੰਨਾ ਦਿੰਦੀ ਰਹੀ ਹੈ? 4 ਤੋਂ 4.5 ਕਿਲੋ ਇੱਕ ਟਾਈਮ ਦਾ। ਹਾਂ ਤੇ ਖਰੀਦੀ ਕਿੰਨੀ ਮਹਿੰਗੀ ਹੈ? ਖਰੀਦੀ ਵੀ 2.5 ਲੱਖ ਤੱਕ ਬੱਕਰੀ ਖਰੀਦੀ। 4 ਲੱਖ ਤੱਕ ਵੇਚੀ ਆ। ਉਹ ਪੱਠ ਜਿਹੜੀ ਵਿਖਾਈ ਆ ਉਹ 2.5 ਲੱਖ ਦੀ ਵੇਚੀ ਆ। ਲੇਲੀ ਆਪ ਦਿੱਤੀ ਦੀ 80000 ਦੀ ਜੰਮ ਦੀ। ਯਾਨੀ ਕਿ ਉਹ ਨਸਲ ਦੇ ਪੈਸੇ ਨੇ। ਨਸਲ ਦੇ ਪੈਸੇ ਨੇ। ਇਹ ਨਸਲ ਕਿਹੜੀ ਹੈ ਜੀ? ਨਸਲ ਸਾਹੀਵਾਲ ਬੀਤਲ ਨਸਲ ਹੈ ਜੀ। ਬੀਤਲ ਆਹੋ ਪਿਓਰ ਬੀਤਲ। ਬੀਤਲ ਨਾਰਵਲ ਦੀ ਪੰਜਾਬ ਦੀ ਮਸ਼ਹੂਰ ਬੱਕਰੀਆਂ ਨੇ ਜੀ। ਅੱਛਾ ਜੀ, ਯਾਨੀ ਕਿ ਪਿਓਰ ਜ਼ਿਲ੍ਹੇ ਨਾਰਵਲ ਦੀਆਂ ਮਸ਼ਹੂਰ ਬੱਕਰੀਆਂ ਨੇ ਜੀ ਪੰਜਾਬ ਦੀਆਂ। ਬੀਤਲ ਯਾਨੀ ਕਿ ਬੀਤਲ ਨਸਲ। ਲਓ ਜੀ ਮਾਸ਼ਾਅੱਲਾ ਚੈੱਕ ਕੀਤੀ ਹੈ ਤੁਸੀਂ ਇਹ ਬੱਕਰੀਆਂ ਦਾ ਫਾਰਮ ਹੈ। ਉਹ ਬਾਅਦ ਚ ਕਰ ਲਿਓ ਬੈਸ, 1 ਮਿੰਟ ਸਾਨੂੰ ਗੱਲ ਕਰ ਲੈਣ ਦਿਓ। ਦੋਸਤੋ ਤੁਹਾਨੂੰ ਵਿਜ਼ਿਟ ਕਰਵਾਇਆ ਬੱਕਰੀਆਂ ਦੇ ਫਾਰਮ ਦਾ ਤੇ ਹੁਣ ਉਹਨਾਂ ਮਿਲਾਇਆ ਤੇ ਜ਼ਿਲ੍ਹਾ ਨਾਰਵਲ ਹੈ ਤੇ ਪਿੰਡ ਪਿੰਡੀ ਕਾਲਵਾ ਤੇ ਅੱਡਾ ਦਹਮਥਲ ਹੈ। ਹਾਂ, ਇਹ ਆਪਣਾ ਐਡਰੈਸ ਦੇ ਦਿਓ ਜੇ ਕਿਸੇ ਨੂੰ ਬੱਕਰੀ ਜਾਂ ਬੱਕਰਾ ਚਾਹੀਦਾ ਹੋਏ ਦੁੱਧ ਵਾਲਾ ਤੇ ਉਹ ਇਸ ਨੰਬਰ ਤੇ ਰਾਬਤਾ ਕਰੇ। ਤੇ ਇਹ ਐਡਰੈਸ ਆ ਸਾਡਾ, 1 ਮਿੰਟ ਐਡਰੈਸ ਦੇਖ ਲਓ ਸਰ। ਐਡਰੈਸ 0343 ਠੀਕ 42 56 028। ਇਹ ਇਹਨਾਂ ਦਾ ਭਾਈ ਹੋਰਾਂ ਦਾ ਨੰਬਰ ਹੈ। ਜੇ ਕਿਸੇ ਨੂੰ ਵੀ ਦੁੱਧ ਵਾਲਾ ਬੱਕਰਾ ਚਾਹੀਦਾ ਹੋਏ ਜਾਂ ਕੁਰਬਾਨੀ ਵਾਸਤੇ ਖੂਬਸੂਰਤ ਬੱਕਰਾ ਚਾਹੀਦਾ ਹੋਏ ਤੇ ਕੁਰਬਾਨੀ ਵਾਲੇ ਛਤਰੇ ਚਾਹੀਦੇ ਹੋਣ ਤੇ ਆ ਸਾਹਮਣੇ ਚੁੱਕਦੇ ਪਏ ਨੇ, ਇਹ ਵੀ ਵੇਖ ਲਓ। ਮਾਸ਼ਾਅੱਲਾ ਜੀ ਛਤਰੇ ਇਹ ਮਹਿੰਗੇ ਤੋਂ ਮਹਿੰਗਾ ਛਤਰਾ ਕਿੰਨੇ ਕੁ ਦਾ ਤੁਹਾਡੇ ਕੋਲ? 50000 ਦਾ, 60000 ਦਾ, 70000 ਦਾ, 30000 ਦਾ। ਯਾਨੀ ਕਿ ਕਿਸੇ ਕਿਸਮ ਦਾ ਵੀ ਬੱਕਰਾ ਚਾਹੀਦਾ, ਹਾਂਜੀ ਛਤਰਾ ਜਿਹੋ ਜਿਹਾ ਕਿਸੇ ਦਾ ਲੈਣਾ ਹੋਏ, ਥੋੜੇ ਮੁੱਲ ਦਾ, ਜ਼ਿਆਦਾ ਮੁੱਲ ਦਾ, ਵਜ਼ਨ ਦੇ ਹਿਸਾਬ ਨਾਲ। ਬੱਕਰੀ ਵੀ ਕਿਸੇ ਨੂੰ ਚਾਹੀਦੀ ਹੋਏ ਦੁੱਧ ਦੇਣ ਵਾਲੀ ਜ਼ਿਆਦਾ ਤੇ ਉਹ ਵੀ ਤੁਹਾਡੇ ਨਾਲ ਰਾਬਤਾ ਕਰ ਸਕਦਾ। ਹਾਂਜੀ ਅੱਗੋਂ ਇਹ ਬੱਕਰੇ ਦਾ ਬੱਚਾ ਇੱਕ ਹੋਰ ਚੈੱਕ ਕਰਾਣੇ ਆ ਤੁਹਾਨੂੰ ਜੀ। ਇਹ ਛੋਟਾ ਬੱਚਾ ਉਹ ਦੁੱਧ ਦੇਣ ਵਾਲੇ ਦਾ ਹਾਂਜੀ ਲੈ ਕੇ ਆਉਂ ਜੀ ਕਿਹੜਾ ਇਹ ਬੱਚਾ ਚੈੱਕ ਕਰੋ ਜੀ। ਇਹ ਉਸ ਬੱਕਰੇ ਦਾ ਬੱਚਾ? ਹਾਂਜੀ ਉਸੇ ਬੱਕਰੇ ਦਾ ਬੱਚਾ ਜੀ। ਇਹ ਜੀ ਉਸ ਬੱਕਰੇ ਦਾ ਬੱਚਾ ਜਿਹੜਾ ਦੁੱਧ ਦਿੰਦਾ ਜੀ ਮਾਸ਼ਾਅੱਲਾ। ਠੀਕ ਹੋ ਗਿਆ ਜੀ। ਇੱਕ ਵਾਰੀ ਆਪਣਾ ਐਡਰੈਸ ਦੇਖ ਲਓ। ਪਿੰਡ ਕਿਹੜਾ? ਪਿੰਡ ਪਿੰਡੀ ਕਾਲਵਾ। ਠੀਕ ਹੈ। ਜ਼ਿਲ੍ਹਾ? ਤੇ ਜ਼ਿਲ੍ਹਾ ਨਾਰਵਲ, ਤਹਿਸੀਲ ਜ਼ਫਰਵਾਲ, ਅੱਡਾ ਦਹਮਥਲ ਤੇ ਪਿੰਡੀ ਕਾਲਵਾ ਪਿੰਡ। ਨਾਂ ਕੀ ਆ ਆਪਣਾ? ਨਾਂ ਫਿਆਜ਼ ਹੈ। ਲਓ ਜੀ ਫਿਆਜ਼ ਦਾ ਨਾਂ ਆ ਇਹਨਾਂ ਦਾ। ਕਿਸੇ ਨੂੰ ਵੀ ਇਹ ਬੱਕਰੀਆਂ ਦੇ ਮਾਮਲੇ 'ਚ ਬੱਕਰਾ ਚਾਹੀਦਾ ਹੋਏ, ਬੱਕਰੀ ਚਾਹੀਦੀ ਹੋਏ, ਭੇਡ ਦਾ ਲੇਲਾ ਛਤਰਾ ਚਾਹੀਦਾ ਹੋਏ ਤੇ ਇਹਨਾਂ ਨਾਲ ਰਾਬਤਾ ਕਰ ਸਕਦਾ। ਤੇ ਉਮੀਦ ਕਰਨੇ ਆ ਕਿ ਤੁਹਾਨੂੰ ਸਾਡੀ ਵੀਡੀਓ ਅੱਜ ਦਾ ਵਲੌਗ ਜ਼ਰੂਰ ਪਸੰਦ ਆਇਆ ਹੋਵੇਗਾ। ਕਮੈਂਟ ਕਰਕੇ ਜ਼ਰੂਰ ਦੱਸਣਾ, ਲਾਈਕ ਕਰਨਾ, ਸ਼ੇਅਰ ਕਰਨਾ ਦੋਸਤਾਂ ਨਾਲ, ਸੱਜਣਾਂ ਨਾਲ, ਸਾਥੀਆਂ ਨਾਲ ਤੇ ਸਾਡੇ ਚੈਨਲ ਨੂੰ ਕਰਨਾ ਸਬਸਕ੍ਰਾਈਬ। ਆਪਣਾ ਤੇ ਆਪਣੇ ਪਿਆਰਿਆਂ ਦਾ ਰੱਖਣਾ ਖਿਆਲ, ਮਾਂ ਬਾਪ ਦੀ ਕਰਨੀ ਹੈ ਸੇਵਾ।
ਤੇ ਨਮਾਜ਼ ਜ਼ਰੂਰ ਪੜ੍ਹਨੀ ਹੈ। ਸਾਨੂੰ ਵੀ ਰੱਖਣਾ ਦੁਆਵਾਂ 'ਚ ਯਾਦ। ਅਗਲੇ ਵਲੌਗ 'ਚ ਇਨਸ਼ਾਅੱਲਾ ਹੋਏਗੀ ਮੁਲਾਕਾਤ, ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਓਕੇ, ਅੱਲਾਹ ਹਾਫਿਜ਼, अस्सलाम वालेकुम।